ਅਗਲੀ ਜਿਹੜੀ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਨੂੰ ਕ੍ਰਿਸਟੀ ਨਿਯਮ ਹੋਣਾ ਦਾ ਜਿਹੜਾ ਇੱਕ ਚੀਜ਼ ਉਹ ਦਿਖਾਉਂਦੇ ਆ, ਸੁਣਾਉਂਦੇ ਆ। ਉਹ ਜਿਹੜੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਲੀਗਲ ਏਲੀਅਨਸ ਨੂੰ ਕੀ ਚੇਤਾਵਨੀ ਜਿਹੜੀ ਉਹ ਆਈ ਆ, ਮੈਸੇਜ ਜਿਹੜਾ ਉਹਨਾਂ ਨੇ ਘੱਲਿਆ ਆ, ਵੀ ਵਿਲ ਹੰਟ ਯੂ ਡਾਊਨ। ਆਓ ਤੁਹਾਡੇ ਸਾਹਮਣੇ ਉਸ ਨੂੰ ਪੇਸ਼ ਕਰਦੇ ਆ ਤੇ ਫਿਰ ਇਸ ਤੋਂ ਨਾਲ ਸੰਬੰਧਿਤ ਇਮੀਗ੍ਰੇਸ਼ਨ ਦੀਆਂ ਹੋਰ ਕਿਹੜੀਆਂ ਜਿਹੜੀਆਂ ਖਬਰਾਂ ਜਿਹੜੀਆਂ ਆ ਰਹੀਆਂ ਆ ਉਹ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਆ। Will hunt you down. I'm Kristi Noem, the United States Secretary of Homeland Security. Thank you, President Donald J. Trump, for securing our border and putting America first. Let me deliver a message from President Trump to the world. If you are considering entering America illegally, don't even think about it. Let me be clear. If you come to our country and you break our laws, we will hunt you down. Criminals are not welcome in the United States. For too long, weak leadership has left our borders wide open, flooding our communities with drugs, human trafficking, and violent criminals. Well, those days are over. Under President Trump, we are defending American families and restoring their safety. If you try to enter illegally, you will be caught, you will be removed, and you will never return. Follow the law, and you'll find opportunity. If you break it, you'll find consequences. Strong borders mean a stronger America. President Trump is making America safe again. We will hunt you down. ਜਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹਰਜੋਤ ਸਿੰਘ ਜੀ ਸੁਣ ਸਕਦੇ, ਦੇਖ ਸਕਦੇ ਆ ਵੀ ਵੀ ਵਿਲ ਹੰਟ ਯੂ ਡਾਊਨ, ਵੀ ਅਸੀਂ ਤੁਹਾਨੂੰ ਫੜਨਾ ਆ, ਤੁਹਾਨੂੰ ਜਿਹੜਾ ਉਹ ਛੱਡਣਾ ਨਹੀਂ ਆ। ਇਲੀਗਲ ਏਲੀਅਨਸ ਜਿਹੜੇ ਵੀ ਅਮਰੀਕਾ ਦੇ ਵਿੱਚ ਬਾਰਡਰ ਦੇ ਜ਼ਰੀਏ ਕਹਿੰਦੇ ਵੀ ਆ ਰਹੇ ਆ, ਤੁਹਾਨੂੰ ਜਿਹੜਾ ਅਸੀਂ ਛੱਡਾਂਗੇ ਨਹੀਂ। ਇਹ ਜਿਹੜੀ ਆ ਉਹਨਾਂ ਨੇ ਇੱਕ ਚਿਲਿੰਗ ਵਾਰਨਿੰਗ ਇਲੀਗਲ ਏਲੀਅਨਸ ਨੂੰ ਜਿਹੜੀ ਉਹ ਦੇ ਦਿੱਤੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਕਲੀਅਰ ਆ। ਵਾਈਟ ਹਾਊਸ ਨੇ ਬਿਲਕੁਲ ਕਲੀਅਰ ਜਿਹੜਾ ਉਹ ਕਰ ਦਿੱਤਾ, ਟਰੰਪ ਪ੍ਰਸ਼ਾਸਨ ਨੇ ਜਿਹੜਾ ਉਹ ਕਲੀਅਰ ਜਿਹੜਾ ਉਹ ਕਰ ਦਿੱਤਾ ਆ। ਚਾਹੇ ਹਰਜੋਤ ਸਿੰਘ ਜੀ ਉਹ ਕ੍ਰਿਮੀਨਲਸ ਕਹਿ ਰਹੇ ਆ ਵੀ ਆਪਾਂ ਉਹਨਾਂ ਸਾਰਿਆਂ ਨੂੰ ਹੀ ਸਿਰਫ ਜਿਹੜਾ ਉਹ ਫੜ ਰਹੇ ਆ, ਪਰ ਆਪਾਂ ਨੂੰ ਪਤਾ ਹੈ ਵੀ ਇਸ ਦੇ ਨਾਲ ਬਾਕੀ ਵੀ ਹੋਰ ਚੀਜ਼ਾਂ ਜਿਹੜੀਆਂ ਉਹ ਡੈਫੀਨੇਟਲੀ ਨਾਲ ਜਿਹੜੀਆਂ ਚੱਲ ਰਹੀਆਂ, ਬਾਕੀ ਲੋਕ ਵੀ ਜਿਹੜੇ ਆ ਉਹ ਕਈ ਫੜ ਹੋ ਰਹੇ ਹੈਗੇ ਆ। ਸੋ ਇਹ ਇੱਕ ਹੁਣ ਜਿਹੜੀ ਵਾਰਨਿੰਗ ਆ ਉਹਨਾਂ ਨੇ ਆਪ ਜਿਹੜੀ ਕਰ ਦਿੱਤੀ। ਕੱਲ ਵੀ ਆਪਾਂ ਸ਼ੇਅਰ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਸਥਿਤੀ ਜਿਹੜੀ ਇਹਨਾਂ ਨੇ ਕੀਤੀ ਆ ਵੀ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਉਹਨਾਂ ਨੇ ਇਸ਼ਤਿਹਾਰ ਜਿਹੜੇ ਉਹ ਦੇਣੇ ਆ ਵੀ ਅਮਰੀਕਾ ਦੇ ਵਿੱਚ ਹੁਣ ਭੁੱਲ ਕੇ ਵੀ ਜਿਹੜਾ ਉਹ ਨਾ ਆਇਓ। ਤੇ ਇਸੇ ਨਾਲ ਹੀ ਸੰਬੰਧ ਦੇ ਵਿੱਚ ਜੇ ਗੱਲ ਕਰਦੇ ਜਾਈਏ, ਨਵਾਂ ਜਿਹੜਾ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਆਈਸ ਦਾ ਜਿਹੜਾ ਡਾਟਾ ਆ ਉਹ ਇਹ ਸਾਫ਼ ਦੱਸ ਰਿਹਾ ਆ ਵੀ ਇਕੱਲੇ ਕ੍ਰਿਮੀਨਲਸ ਹੀ ਨਹੀਂ ਜਿਹੜੇ ਉਹ ਫੜ ਹੋ ਰਹੇ, ਇਨਫੈਕਟ ਬਾਕੀ ਲੋਕ ਜਿਨ੍ਹਾਂ ਦੇ ਨਾਲ ਕ੍ਰਾਈਮ ਦੇ ਨਾਲ ਕੋਈ ਸੰਬੰਧ ਵੀ ਨਹੀਂ ਆ, ਉਹਨਾਂ ਦਾ ਵੀ ਜਿਹੜਾ ਨੰਬਰ ਆ ਉਹ ਇਸ ਦੇ ਵਿੱਚ ਲੱਗ ਰਿਹਾ ਹੈਗਾ ਆ। ਕਹਿੰਦੇ ਵੀ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਹੁਣ ਤੱਕ 39,238 ਫੜੇ ਸੀ ਤੇ ਮਿਡ ਫਰਵਰੀ ਤੱਕ ਇਹ ਹੁਣ ਆંકੜਾ ਵੱਧ ਕੇ 41,169 ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਫਰਵਰੀ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ 1800 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਜੋ ਕਿ ਇਸ ਟਾਈਮ ਜਿਹੜੇ ਡਿਟੇਨੀਜ਼ ਦਾ 41% ਬਣਦਾ ਆ। ਫੈਡਰਲ ਫਿਸਕਲ ਈਅਰ 2024 ਜਿਸ ਦੇ ਵਿੱਚ ਬਾਈਡਨ ਪ੍ਰਸ਼ਾਸਨ ਦਾ ਵੀ ਜਿਹੜੇ ਕੁਝ ਮਹੀਨੇ ਸੀਗੇ, ਉਹਨਾਂ ਨੇ 1,13,431 ਇਮੀਗ੍ਰੇਸ਼ਨ ਜਿਹੜੀਆਂ ਅਰੈਸਟ ਆ ਉਹ ਕੀਤੀਆਂ ਹੈਗੀਆਂ ਆ। ਇਹ ਜਿਹੜੀ ਚੀਜ਼ ਇਸ ਟਾਈਮ ਜਿਹੜੀ ਉਹ ਵਧੀ ਆ। ਕਹਿੰਦੇ ਵੀ ਉਹਨਾਂ ਦੇ ਵਿੱਚੋਂ 28% ਹੀ ਅਜਿਹੇ ਲੋਕ ਸੀਗੇ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਕਨਵਿਕਸ਼ਨ ਜਾਂ ਪੈਂਡਿੰਗ ਕ੍ਰਿਮੀਨਲ ਚਾਰਜਸ ਸੀਗੇ। ਸੋ ਬਾਕੀ ਜਿਹੜੇ ਤਕਰੀਬਨ ਜਿਹੜੇ ਹਰਜੋਤ ਸਿੰਘ ਜੀ 72% ਲੋਕ ਅਜਿਹੇ ਸੀ ਜਿਨ੍ਹਾਂ ਦਾ ਕ੍ਰਾਈਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਪਰ ਹਾਂ ਉਹ ਇਲੀਗਲੀ ਅਮਰੀਕਾ ਦੇ ਵਿੱਚ ਦਾਖਲ ਜਿਹੜੇ ਉਹ ਹੋਏ ਸੀਗੇ। ਸੋ ਇਹ ਜਿਹੜਾ ਇਹ ਡਾਟਾ ਆ ਉਹ ਇਸ ਟਾਈਮ ਆਪਣੇ ਸਾਹਮਣੇ ਜਿਹੜਾ ਹੈਗਾ ਆ। ਇੱਕ ਕਮੈਂਟ ਜਿਹੜਾ ਇਸ ਡਾਟਾ ਦੇ ਉੱਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉੱਤੇ ਦੇ ਸਪੋਕਸਵੂਮਨ ਨੇ ਜਿਹੜਾ ਉਹ ਦਿੱਤਾ ਆ, ਕਹਿੰਦੇ ਵੀ ਰੈਕੋਰਡਸ ਫਾਰ ਫਰੋਮ ਇਨੋਸੈਂਟ ਜਿਹੜਾ ਆ ਉਸ ਦੇ ਵਿੱਚ ਅਕਸਰ ਜਿਹੜਾ ਉਹ ਨਜ਼ਰ ਆਉਂਦਾ ਹੁੰਦਾ ਆ। ਜਿੱਦਾਂ ਪ੍ਰੈਸ ਸਕੱਤਰ ਆਪਣੇ ਇੱਥੋਂ ਦੇ ਵਾਈਟ ਹਾਊਸ ਦੇ ਜਿਹੜੇ ਨਵੇਂ ਬਣੇ ਨੇ ਟਰੰਪ ਪ੍ਰਸ਼ਾਸਨ ਦੇ, ਉਹਨਾਂ ਨੇ ਕਲੀਅਰ ਕਰ ਦਿੱਤਾ ਸੀਗਾ ਵੀ ਅਮਰੀਕਾ ਦੇ ਹਿਸਾਬ ਦੇ ਨਾਲ ਉਹ ਸਾਰੇ ਲੋਕ ਜਿਹੜੇ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਨੇ ਉਹ ਸਾਰੇ ਹੀ ਉਹਨਾਂ ਦੇ ਲਈ ਕ੍ਰਿਮੀਨਲ ਨੇ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣੀ ਪਈ ਆ। ਸੋ ਨਵਾਂ ਡਾਟਾ
ਸ਼ੋ ਕਰ ਰਿਹਾ ਆ ਵੀ ਟਰੰਪ ਹੁਣਾਂ ਨੇ ਫਰਵਰੀ ਦੇ ਮਿਡ ਤੱਕ ਆਲਰੇਡੀ 41,169 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ, ਡਿਟੇਨ ਜਿਹੜਾ ਉਹ ਕਰ ਚੁੱਕੇ ਆ। ਤੇ ਫਿਸਕਲ ਈਅਰ 2024 ਦੇ ਵਿੱਚ ਜਿਹੜੇ ਲੋਕ ਫੜੇ ਗਏ ਆ, ਚਾਹੇ ਉਹ ਬਾਈਡਨ ਕਾਰਜਕਾਲ ਦੇ ਵਿੱਚ ਵੀ ਸੀਗੇ, ਜਦ ਕਿ ਉਹ ਕਹਿੰਦੇ ਵੀ ਨਹੀਂ ਸੀਗੇ ਵੀ ਅਸੀਂ ਕ੍ਰਿਮੀਨਲ ਵੀ ਫੜਦੇ ਆ, ਉਹਨਾਂ ਨੇ ਵੀ 72% ਅਜਿਹੇ ਲੋਕ ਜਿਹੜੇ ਫੜ ਕੇ ਡਿਟੇਨ ਕਰਕੇ ਕਹਿ ਲਓ ਵੀ ਡਿਪੋਰਟ ਕਰਨ ਵਾਲੇ ਰਾਹ ਦੇ ਉੱਤੇ ਜਿਹੜੇ ਉਹ ਤੋਰੇ ਆ, ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਨਾ ਉਹਨਾਂ ਦੀ ਕੋਈ ਕ੍ਰਿਮੀਨਲ ਕਨਵਿਕਸ਼ਨ ਸੀ ਤੇ ਨਾ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰਜਸ ਸੀਗੇ। ਮੈਸੇਚਿਉਸੇਟਸ ਦੇ ਜਿਹੜੇ ਅਟਾਰਨੀ ਜਨਰਲ ਆ, ਉਹਨਾਂ ਨੇ ਇਹ ਅਨਾਉਂਸ ਕੀਤਾ ਆ ਵੀ ਟਰਾਂਸਨੈਸ਼ਨਲ ਗੈਂਗ ਟ੍ਰਿਨੀਟੇਰੀਓਸ, ਉਹਨਾਂ ਦੇ ਕਾਫੀ ਬੰਦੇ ਜੋ ਆ ਉਹ ਫੜੇ ਗਏ ਹੈਗੇ ਆ। ਸੋ ਇਹ ਮੈਸੇਜ ਕਹਿੰਦੇ ਕਲੀਅਰ ਹੈਗਾ, ਇਹ ਜਿਹੜੇ ਟਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਸ ਆ, ਜੋ ਫੋਰਨ ਬੋਰਨ ਲੋਕ ਹੈਗੇ ਆ, ਜੋ ਇਦਾਂ ਦੀ ਵਾਇਲੈਂਸ ਦਾ ਜੇ ਐਕਟ ਕਰਨਗੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਇਸੇ ਤਰ੍ਹਾਂ ਸਿਆਟਲ ਤੋਂ ਖਬਰ ਆ ਰਹੀ ਆ, ਸਿਆਟਲ ਦੇ ਵਿੱਚ ਪਿਛਲੇ ਦਿਨਾਂ 'ਚ ਉਹਨਾਂ ਨੇ ਕਈ ਲੋਕ ਫੜੇ ਆ, ਜਿਨ੍ਹਾਂ ਦੇ ਵਿੱਚੋਂ ਇੱਕ 47 ਸਾਲਾਂ ਦਾ ਮੈਕਸੀਕਨ ਸਿਟੀਜ਼ਨ ਸੀ, ਪੈਡਰੋ ਲੋਪੇਜ਼, ਤੇ ਇਸੇ ਤਰ੍ਹਾਂ ਇੱਕ 22 ਸਾਲਾਂ ਦਾ ਗੋਟਮਾਲਾ ਦਾ ਰੂਬੀ ਕਰੂਜ਼ ਸੀ। ਉਹਨੂੰ ਜਿਹੜੇ ਉਹਦੇ ਤੇ ਚਾਰਜਸ ਲੱਗੇ ਸੀ, ਕਨਵਿਕਟ ਹੋਇਆ ਸੀ DUI ਦੇ ਵਿੱਚ, ਰੈਕਲੈਸ ਡਰਾਈਵਿੰਗ ਦੇ ਵਿੱਚ ਚਾਰਜ ਕੀਤਾ ਗਿਆ ਸੀ ਰੇਪ ਆਫ ਚਾਈਲਡ। ਮੈਨੂਅਲ ਮਾਰਟੀਨਸ ਐਲ ਸੈਲਵਾਡੋਰ ਦਾ ਸੀ, ਉਹਦੇ ਉੱਤੇ ਕ੍ਰਿਮੀਨਲ ਕਨਵਿਕਸ਼ਨ ਸੀਗੀ, ਸੈਕਸ਼ੂਅਲ ਮੋਟੀਵੇਸ਼ਨ ਐਂਡ ਅਸੌਲਟ ਵਿਦ ਏ ਡੈਡਲੀ ਵੈਪਨ। ਇੱਕ ਪੰਜਾਬੀ ਵੀ ਸੀਗਾ 29 ਸਾਲਾਂ ਦਾ ਜਸਪਾਲ ਸਿੰਘ, ਉਹਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਆ, ਤੇ ਉਹਦੇ ਤੇ ਚਾਰਜਸ ਸੀਗੇ ਅਸੌਲਟ ਵਿਦ ਸੈਕਸ਼ੂਅਲ ਮੋਟੀਵੇਸ਼ਨ। ਸੋ ਕੋਈ ਵੀ ਜਿਹੜਾ ਮਾੜਾ ਮੋਟਾ ਕ੍ਰਾਈਮ ਕਰੂਗਾ ਉਹਨੂੰ ਜੋ ਆ ਚੱਕ ਕੇ ਤੋੜ ਦਿੱਤਾ ਜਾਊਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਕਹਿੰਦੇ ਆ ਵੀ ਹੁਣ ਅਸੀਂ ਪੋਲੀਗ੍ਰਾਫ ਐਗਜ਼ਾਮਸ ਕਰਾਂਗੇ ਜਿਹੜੇ ਆਈਸ ਦੇ ਇੰਪਲਾਈਜ਼ ਹੈਗੇ ਆ, ਕਿਉਂਕਿ ਉਹਨਾਂ ਨੂੰ ਹੁਣ ਸ਼ੱਕ ਪੈ ਰਿਹਾ ਵੀ ਜਦੋਂ ਉਹ ਕਿਤੇ ਵੀ ਛਾਪਾ ਮਾਰਨ ਜਾਂਦੇ ਆ, ਰੇਡ ਕਰਨ ਜਾਂਦੇ ਆ, ਤੇ ਉਹ ਗੱਲ ਲੀਕ ਹੋ ਜਾਂਦੀ ਹੈਗੀ ਆ। ਯੂਜ਼ਲੀ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਡਿਪਾਰਟਮੈਂਟ ਹਾਇਰ ਕਰਦੇ ਆ ਆਪਣੇ ਇੰਪਲਾਈਜ਼ ਨੂੰ, ਉਹਨਾਂ ਦੇ ਪੋਲੀਗ੍ਰਾਫ ਟੈਸਟ ਲਏ ਜਾਂਦੇ ਹੈਗੇ, ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਹੁੰਦੀ ਆ, ਬਹੁਤ ਜ਼ਿਆਦਾ ਰੈਫਰੈਂਸਸ ਚੈੱਕ ਕੀਤੇ ਜਾਂਦੇ ਆ। ਪਰ ਕਿਉਂਕਿ ਹੁਣ ਆਪਾਂ ਪਿਛਲੇ ਦਿਨਾਂ 'ਚ ਦੇਖੀਆਂ ਸੀਆਂ ਖਬਰਾਂ ਵੀ ਲਾਸ ਐਂਜਲਸ ਵਾਲਾ ਵੀ ਲੀਕ ਹੋ ਗਿਆ ਸੀ, ਇੱਕ ਹੋਰ ਜਗ੍ਹਾ ਵੀ ਜਿੱਥੇ ਛਾਪੇ ਪੈਣੇ ਸੀ ਉਹ ਲੀਕ ਹੋ ਗਿਆ ਕੋਲੋਰਾਡੋ ਦੇ ਵਿੱਚ। ਉਹਨੂੰ ਦੇਖਦੇ ਹੋਏ ਹੁਣ ਜਿਹੜੀ ਕ੍ਰਿਸਟੀ ਨੋਏਮ ਆ, ਸੈਕਟਰੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ, ਉਹਨਾਂ ਨੇ ਕਿਹਾ ਵੀ ਇੰਪਲਾਈਜ਼ ਦੇ ਪੋਲੀਗ੍ਰਾਫ ਟੈਸਟ ਲਏ ਜਾਣਗੇ। ਦੂਸਰੇ ਪਾਸੇ ਨਿਊਯਾਰਕ ਟਾਈਮ ਦਾ ਕੱਲ ਆਰਟੀਕਲ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ 300 ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਆ ਅਮਰੀਕਾ ਤੋਂ ਪਨਾਮਾ ਨੂੰ। ਉੱਥੋਂ ਫਿਰ ਪਨਾਮਾ ਨੂੰ ਵੀ ਕੀਤੇ ਗਏ ਆ, ਹੋਰ ਜਗ੍ਹਾ ਵੀ ਪਤਾ ਚੱਲਿਆ, ਕੋਸਟਾ ਰੀਕਾ, ਸੈਲਵਾਡੋਰ, ਉੱਥੋਂ ਲੋਕ ਆਪਣੀਆਂ ਟਿਕਟਾਂ ਲੈ ਕੇ ਜਾ ਸਕਦੇ ਹੈਗੇ ਆ। ਉਹਨਾਂ 'ਚ ਪੰਜਾਬੀ ਵੀ ਸੀ, ਆਪਾਂ ਕੱਲ ਫੋਟੋ ਵੀ ਤੁਹਾਨੂੰ ਦਿਖਾਲੀ ਸੀ। ਅੱਜ ਨਿਊਯਾਰਕ ਟਾਈਮ ਨੇ ਨਵੀਂ ਅਪਡੇਟ ਦਿੱਤੀ ਆ ਵੀ ਜਿਹੜੇ 300 ਲੋਕ ਡਿਪੋਰਟ ਕੀਤੇ ਗਏ ਸੀ, ਮੋਸਟਲੀ ਫਰੋਮ ਏਸ਼ੀਆ, ਜਿਨ੍ਹਾਂ 'ਚ ਮਿਡਲ ਈਸਟ ਪਨਾਮ ਤੋਂ ਵੀ ਸੀਗੇ, ਅਫਗਾਨਿਸਤਾਨ ਤੋਂ ਵੀ ਸੀ, ਇੰਡੀਆ ਤੋਂ ਵੀ ਸੀਗੇ। ਸੋ ਉਹਨਾਂ 300 ਵਿੱਚੋਂ 170 ਨੇ ਪਨਾਮਾ ਦੀ ਸਰਕਾਰ ਨੂੰ ਲਿਖ ਕੇ ਦਿੱਤਾ ਹੈ ਵੀ ਅਸੀਂ ਟਿਕਟਾਂ ਲੈਣ ਦੇ ਲਈ ਤਿਆਰ ਹਾਂ, ਤੇ ਸਾਨੂੰ ਜਿਹੜਾ ਆ ਉਹ ਆਪਣੇ ਮੁਲਕਾਂ ਨੂੰ ਜਿਹੜਾ ਜਾਣ ਦਿੱਤਾ ਜਾਵੇ। ਸੋ ਹੁਣ ਆਪਣੀਆਂ ਉਹ ਟਿਕਟਾਂ ਲੈ ਕੇ ਵਾਪਸ ਜਾਣਗੇ। ਪਨਾਮਾ ਦੇ ਵਿੱਚ ਇਹਨਾਂ ਜੋ ਮਾਈਗ੍ਰੈਂਟ ਆ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਆ, ਇਹਨਾਂ ਨੂੰ ਡਾਊਨਟਾਊਨ ਦਾ ਇੱਕ ਹੋਟਲ ਆ, ਡੀਕਾਪੋਲਸ ਹੋਟਲ ਪਨਾਮਾ ਦੇ ਵਿੱਚ, ਉਹਨੂੰ ਉੱਥੇ ਲੋਕਡਾਊਨ ਕੀਤਾ ਹੋਇਆ ਹੈ। ਬਾਹਰ ਨਹੀਂ ਜਾ ਸਕਦੇ, ਅੰਦਰ ਹੀ ਰਹਿੰਦੇ ਆ, ਤੇ ਅੰਦਰ ਹੀ ਉਹਨਾਂ ਨੂੰ ਜੋ ਖਾਣਾ ਪੀਣਾ ਆ ਜੋ ਵੀ ਦਿੱਤਾ ਜਾਂਦਾ ਹੈਗਾ। ਇਰਾਨ ਤੋਂ ਵੀ ਆ ਲੋਕ ਉੱਥੇ, ਚਾਈਨਾ ਤੋਂ ਵੀ ਹੈਗੇ ਆ, ਕਿਉਂਕਿ ਇਰਾਨ ਤੇ ਚਾਈਨਾ ਵਾਲੇ ਜਿਹੜੇ ਲੋਕ ਵਾਪਸ ਨਹੀਂ ਲੈ ਰਹੇ ਹੈਗੇ, ਉਹ ਹੁਣ ਕਿਸ ਤਰ੍ਹਾਂ ਜਾਣਗੇ। ਪਰ ਜੋ ਉੱਥੇ ਸਿਚੁਏਸ਼ਨ ਹੋਊਗੀ, ਜੋ ਉਹਨਾਂ ਜੇਲ੍ਹਾਂ ਦੇ ਵਿੱਚ ਹੈਗੀ ਆ, ਉਹ ਕਿਤੇ ਤੁਸੀਂ YouTube ਵੀਡੀਓਜ਼ ਦੇਖਿਓ ਵੀ ਬੜੀਆਂ ਮਾੜੀਆਂ ਜੇਲ੍ਹਾਂ ਸਾਊਥ ਅਮਰੀਕਾ ਦੀਆਂ ਹੈਗੀਆਂ। ਸੋ ਲੋਕ ਉੱਥੋਂ ਭੱਜੂਗੇ ਵੀ ਸਾਨੂੰ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਜਦੋਂ ਇੱਕ ਵਾਰੀ ਤੁਸੀਂ ਅਮਰੀਕਾ ਤੋਂ ਬਾਹਰ ਹੋ ਗਏ ਤੇ ਤੁਹਾਨੂੰ ਪਤਾ ਹੀ ਆ ਵੀ ਅਟਾਰਨੀ ਜਨਰਲ ਉਹਨਾਂ ਨੇ ਦੱਸਿਆ ਸੀ ਵੀ ਤੁਹਾਡੇ ਜਿਹੜੇ ਆਪਸ਼ਨਸ ਆ ਲਾ ਸੂਟ ਫਾਈਲ ਕਰਨ ਦੀਆਂ, ਉਹ ਲਗਭਗ ਜਿਹੜੀਆਂ ਆ ਖਤਮ ਹੋ ਜਾਂਦੀਆਂ ਹੈਗੀਆਂ। ਜੀ